ਤੇ ਪਿਛਲੇ ਦਿਨਾਂ ਤੋਂ ਤੁਹਾਡੇ ਇੱਕ ਟਿਕਟੋਕ ਤੇ ਵੀ ਮੈਂ ਦੇਖਿਆ ਸੀ, ਕਿਸਾਨ ਮੋਰਚੇ ਨੂੰ ਲੈ ਕੇ, ਕਿਸਾਨ ਯੂਨੀਅਨ ਨਾਲ ਰਿਲੇਟਡ ਜਿਹੜਾ ਇਹ ਕੇਸ ਸੀ ਉਹ ਅਪਰੂਵ ਹੋਇਆ। ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਡਿਸਕਸ ਕਰੋ। ਜੀ, ਬਿਲਕੁਲ। ਸੋ ਟਿਕਟੋਕ ਤੋਂ ਪਹਿਲੀ ਜਿਹੜੀ ਆਪਣੀ ਵੀਡੀਓ ਬਣਾਈ ਸੀਗੀ ਇੱਕ ਵਾਰੀ ਪਾਰਕ-ਪੂਰਕ 'ਚ ਘੁੰਮਦੇ ਸੀਗੇ ਤੇ ਕਿਹਾ ਚੱਲ ਟਿਕਟੋਕ ਕਜ਼ਨਾਂ-ਕੁਜ਼ਨਾਂ ਤੋਂ ਪਤਾ ਲੱਗਿਆ ਉਦੋਂ ਕਿ ਟਿਕਟੋਕ ਵੀ ਐਪ ਆ ਕੋਈ। ਤੇ ਪਹਿਲੀ ਵੀਡੀਓ ਬਣਾਈ ਸੀਗੀ ਹੁਣ ਤਾਂ ਪਤਾ ਨਹੀਂ ਡਿਲੀਟ ਹੋ ਗਈ, ਉਹਨਾਂ ਨੇ ਬੈਨ ਕਰਤੀ, ਕੀ ਚੱਕਰ ਸੀਗਾ? ਕਿਉਂਕਿ ਉਹ ਕਮੈਂਟ ਤੁਹਾਨੂੰ ਪਤਾ ਉਦੋਂ ਆਈਟੀ ਸੈੱਲ ਵੀ ਬੜੇ ਜ਼ਿਆਦਾ ਐਕਟਿਵ ਸੀਗੇ। ਹਾਂਜੀ, ਹਾਂਜੀ, ਤੇ ਉਹ ਵੀਡੀਓ ਇਸੇ ਬਾਰੇ ਸੀਗੀ ਕਿ ਉਦੋਂ ਅੰਦੋਲਨ ਅਜੇ ਸ਼ੁਰੂ ਹੀ ਹੋਇਆ ਸੀਗਾ। ਹਾਂਜੀ, ਤੇ ਵੈਸੇ ਹੀ ਹਾਸੇ-ਖੇਡ 'ਚ ਵੀਡੀਓ ਬਣਾਈ ਸੀਗੀ, ਜਿਹਨਾਂ ਨੇ ਜੇ ਪਾਰਟਿਸਿਪੇਟ ਕੀਤਾ ਵਾ, ਉਹਨਾਂ ਨੂੰ ਕੋਈ ਜੇ ਨੁਕਸਾਨ ਪਹੁੰਚਦਾ, ਤਾਂ ਉਹਨਾਂ ਵੀ ਜਿਹੜੀ ਅਸਾਈਲਮ ਦੀ ਗਰਾਊਂਡ ਜਿਹੜੀ ਉਹ ਹੋ ਸਕਦੀ ਆ ਸ਼ਾਇਦ, ਹੈ ਨਾ? ਹਾਂਜੀ, ਤੇ ਸਾਨੂੰ ਕਈ ਜਿੱਦਾਂ ਕਲਾਇੰਟ-ਕਲੂਇੰਟ ਆਏ, ਉਹ ਕਹਿੰਦੇ ਕਿ ਸਾਡਾ ਜਿੱਦਾਂ ਕੇਸ ਚੱਲਦਾ ਵਾ, ਤੇ ਸਾਨੂੰ ਪਰ ਵਕੀਲ ਨੇ ਕਿਹਾ ਕਿ ਨਹੀਂ ਇਹ ਕੋਈ ਗਰਾਊਂਡ ਨਹੀਂ ਬਣਦੀ ਕਿਸਾਨ ਅੰਦੋਲਨ ਦੀ। ਤੇ ਉੱਥੇ ਇੱਕ ਜਿਹੜੀ ਗੱਲ ਸੀਗੀ ਉਦੋਂ ਮੁੱਕੀ ਸੀਗੀ, ਹੈ ਨਾ? ਹਾਂਜੀ, ਤੇ ਵੀਡੀਓ ਸ਼ੇਅਰ ਵੀ ਬੜੀ ਹੋਈ, ਉਹਦੀ ਪ੍ਰੇਜ਼ ਵੀ ਕਈਆਂ ਨੇ ਕੀਤੀ, ਕਈ ਲੋਕਾਂ ਨੇ ਉਹੀ ਕਿ ਨਹੀਂ ਜੀ ਤੁਹਾਨੂੰ ਏਦਾਂ ਨਹੀਂ ਕਹਿਣਾ ਚਾਹੀਦਾ, ਓਦਾਂ ਨਹੀਂ ਕਹਿਣਾ ਚਾਹੀਦਾ। ਅ, ਜਿਹੜੇ ਕ੍ਰਿਟਿਕਸ ਵੀ ਸੀਗੇ, ਕਾਫੀ ਸੀਗੇ। ਤੇ ਹੁਣ ਜਿਹੜੇ ਕਿਸਾਨ ਮੁੱਦੇ ਜਿਹੜੇ ਸ਼ੁਰੂ ਹੋਏ ਸੀਗੇ 2020 ਦੇ ਆ ਤੇ 20, 21, 22 ਤੱਕ ਜਿਹੜਾ ਸੀਗਾ ਪੂਰਾ ਚੱਲਿਆ ਲੋਕਾਂ ਦੀ ਜੱਦੋ-ਜਹਿਦ। ਤੇ ਉਸ ਤੋਂ ਬਾਅਦ ਜਿਹੜੇ ਲੋਕੀ ਆਏ ਸੀਗੇ ਫਿਰ ਕਿਸਾਨੀ ਅੰਦੋਲਨ ਵਾਲੇ, ਹੁਣ ਉਹਨਾਂ ਦੇ ਕੇਸ ਜਿਹੜੇ ਆ ਉਹ ਆ ਰਹੇ ਆ ਰਾਈਟ ਜੱਜਾਂ ਦੇ ਮੂਹਰੇ। ਮਤਲਬ ਕਿ ਉਦੋਂ ਦਾ ਜਿਹੜਾ ਸ਼ੁਰੂ ਹੋਇਆ ਸੀਗਾ, ਹੁਣ ਉਹਨਾਂ ਦਾ ਜਿਹੜਾ ਜਿਹੜਾ ਡਾਇਰੈਕਟਲੀ ਕਿ ਹੋਰ ਕੋਈ ਚੀਜ਼ ਦਾ ਨਹੀਂ, ਸਿਰਫ ਕਿਸਾਨ ਮੁੱਦੇ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਹੋਰ ਕੋਈ ਜਿਹੜਾ ਪਾਰਟੀਬਾਜ਼ੀ ਵਾਲਾ ਕੇਸ ਨਹੀਂ। ਜੀ, ਸਿਰਫ ਜਿਹੜਾ ਬੰਦਾ ਜਿਹਨੇ ਸ਼ੁਰੂਆਤ ਜਿਹਦੀ 2020 ਤੋਂ ਹੋਈ ਹੈ, ਉਹ ਕੇਸਾਂ ਦੀ ਗੱਲ ਕਰਨੇ ਆ। ਜੀ, ਬਾਕੀ ਤਾਂ ਸਾਰਿਆਂ ਨੇ ਚਲੋ ਆਪਣੀ-ਆਪਣੀ ਪਾਰਟਿਸਿਪੇਸ਼ਨ ਦਿੱਤੀ ਹੈ, ਇੱਥੇ ਗਏ ਆ। ਅਮਰੀਕਾ 'ਚ ਵੀ ਜਿਹੜੇ ਸੀਗੇ ਲੋਕੀ, ਉਹਨਾਂ ਨੇ ਵੀ ਆਪਣੀ ਪਾਰਟਿਸਿਪੇਸ਼ਨ ਦਿੱਤੀ ਹੈ, ਇੱਥੇ ਉਹਨਾਂ ਨੇ ਵੀ ਆਪਣੇ ਕੇਸਾਂ 'ਚ ਦੱਸਿਆ ਕਿ ਉਹਨਾਂ ਨੇ ਕੀ ਗਤੀਵਿਧੀਆਂ ਕੀਤੀਆਂ ਇੱਥੇ ਆ ਕੇ। ਪਰ ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਸਿਰਫ ਤੇ ਸਿਰਫ ਜਿਹਦਾ ਸ਼ੁਰੂਆਤ ਹੀ ਉੱਥੋਂ ਹੋਈ ਸੀਗੀ ਕਿ ਸਧਾਰਨ ਜਿਹਾ ਬੰਦਾ ਜਿਹੜਾ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਨਾਲ, ਤੇ ਪੇਂਡੂ ਬੰਦਾ ਤੇ ਜਿਹੜਾ ਸਿਰਫ ਆਪਣੇ ਕਿ ਧਰਨੇ ਚੱਲੇ ਆ ਤੇ ਜਾ ਕੇ ਹਾਜ਼ਰੀ ਲਾਣੀ ਆ, ਉਹ ਵਾਲੇ ਕੇਸਾਂ ਦੀ ਗੱਲ ਕਰ ਰਹੇ ਹਾਂ। ਜੀ, ਸੋ ਉਹਦਾ ਕੇਸ ਸੀਗਾ, ਪਹਿਲਾ ਕੇਸ ਸੀਗਾ ਇਹ। ਤੇ ਕਾਫ਼ੀ ਇੰਟਰਪ੍ਰੇਟਰ, ਟਰਾਂਸਲੇਟਰਾਂ ਨੇ ਉਹ ਤੋਂ ਬਾਅਦ ਕਾਲਾਂ-ਕੂਲਾਂ ਆਈਆਂ ਕਿ ਦੱਸੋ ਵੀ ਭਾਜੀ ਕੀ ਕੀਤਾ, ਕਿੱਦਾਂ ਕੀਤਾ? ਜੀ, ਤਾਂ ਮੈਂ ਕਿਹਾ ਹੁਣ ਭਰਾਵਾ ਤੁਹਾਡਾ ਤਾਂ ਉਹੀ ਹਿਸਾਬ-ਕਿਤਾਬ ਆ ਕਿ ਦੱਸੋਗਾ ਕੀ ਹੋਇਆ? ਫਾਰਮੂਲਾ ਦੱਸੋ ਤੁਹਾਨੂੰ ਕੀ ਹੈ? ਜੀ। ਸੋ ਇਹਦਾ ਤੇ ਪੋਲੀਟੀਕਲ ਬੇਸਿਸ ਵਗੈਰਾ ਕੀ ਸੀ ਇਸ ਕੇਸ ਦਾ? ਇਹਦਾ ਜੇ ਪੋਲੀਟੀਕਲ ਬੇਸਿਸ ਇਹ ਸੀਗਾ ਕਿ ਕੋਰਟ ਦੇ ਵਿੱਚ ਵੀ ਇਹੀ ਸਵਾਲ ਉੱਠੇ ਸੀਗੇ ਕਿ ਕਿੱਦਾਂ ਇਹ ਮਤਲਬ ਜਿਹੜਾ ਸਰਕਾਰੀ ਵਕੀਲ ਸੀਗਾ ਮੇਨ ਉਹਦੀ ਆਰਗੂਮੈਂਟ ਇਹੀ ਸੀਗੀ ਕਿ ਧਰਨਾ ਤਾਂ ਜਿਹੜਾ ਹੁਣ ਮੁੱਕ ਗਿਆ। ਤੁਸੀਂ ਹੁਣ ਕੀ ਲੱਭਦੇ ਹਨਾ, ਹੁਣ ਤਾਂ ਸਰਕਾਰ ਨੇ ਆਪ ਹੀ ਬਿੱਲ ਵਾਪਸ ਲੈ ਲਏ। ਜੀ, ਬਾਕੀ ਰਾਤ ਗਈ ਬਾਤ ਗਈ। ਤੇ ਜਿੱਦਾਂ ਤੁਸੀਂ ਦੇਖੋਗੇ ਕਿ ਟੈਕਸੀ ਡਰਾਈਵਰਾਂ ਦੀ ਜੇ ਆਪਾਂ ਗੱਲ ਕਰੀਏ ਇੱਥੇ ਅਮਰੀਕਾ ਦੇ ਵਿੱਚ, ਜੀ, ਜਦੋਂ ਉੱਪਰ ਆਈ ਸੀ ਉਹਨਾਂ ਨੇ ਹੜਤਾਲਾਂ-ਹੜਤੂਲਾਂ ਕੀਤੀਆਂ ਰਾਈਟ? ਜੀ, ਇੱਥੇ ਏਅਰਪੋਰਟ ਤੇ ਹਰ ਕਿਤੇ। ਬਿਲਕੁਲ। ਪਹਿਲਾਂ ਉਬਰ ਵਾਲਿਆਂ ਨੂੰ ਹਾਰਡ ਟਾਈਮ ਵੀ ਦਿੰਦੇ ਸੀ, ਹੱਥੋਂ-ਪਾਈ ਵੀ ਕਈ ਵਾਰੀ ਹੋ ਜਾਂਦੇ ਸੀਗੇ। ਜੀ, ਤੇ ਮੁੜ ਕੇ ਜਦੋਂ ਜਨਤਾ ਦੇ ਬੈਨੀਫਿਟ ਦੀ ਜਦੋਂ ਆਉਂਦੀ ਆ, ਤੇ ਐਂਡ ਆਫ ਦਾ ਡੇ ਤਾਂ ਜਿਹੜਾ ਸੀਗਾ ਉਬਰ ਵਾਲੇ ਹੀ ਫਿਰ ਜਿੱਤ ਹੋਈ ਉਹਨਾਂ ਦੀ, ਹਨਾ? ਕਿਉਂਕਿ ਲੋਕੀ ਜਿਹੜੀ ਜਿੱਥੇ ਪਬਲਿਕ ਦੇ ਬੈਨੀਫਿਟ ਦੀ ਗੱਲ ਆ ਗਈ, ਉਹਨੂੰ ਫਿਰ ਤੁਸੀਂ ਲਾਇਸੈਂਸ ਰਾਹੀਂ ਸਰਕਾਰ ਆਪਣੇ ਜੋ ਵੀ ਰੈਗੂਲੇਸ਼ਨ ਉਹਦੇ ਰਾਹੀਂ ਰੋਕ ਕੇ ਨਹੀਂ ਰੱਖ ਸਕਦੀ। ਤੇ ਜਿਹੜਾ ਹਾਂਜੀ, ਉਬਰ ਦਾ ਪ੍ਰੋਟੈਸਟ ਵੀ ਸੀਗਾ ਸੇਮ ਜਿਹੜੀ ਐਗਜ਼ਾਮਪਲ ਕਹਿ ਲਓ ਏਦਾਂ ਕਿ ਟੈਕਸੀ ਵਾਲੇ ਜਿਹੜੇ ਸੀਗੇ ਇਵੈਂਚੁਅਲੀ ਉਹ ਕਹਿੰਦੇ ਰਾਤ ਗਈ ਬਾਤ ਗਈ, ਹੁਣ ਅੱਗੇ ਚੈਪਟਰ ਮੂਵ ਔਨ ਹੋ ਗਿਆ, ਹਨਾ? ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹਦੀ ਆਰਗੂਮੈਂਟ ਇਹੀ ਸੀਗੀ ਕਿ ਇਹ ਤਾਂ ਹੁਣ ਜਿਹੜਾ ਧਰਨਾ ਓਵਰ ਹੋ ਗਿਆ, ਇਹ ਤਾਂ ਸਿਰਫ ਕਿਸਾਨੀ ਸੀਗਾ, ਇਹਦੇ ਵਿੱਚ ਪੋਲੀਟੀਕਲ ਤਾਂ ਕੋਈ ਨਹੀਂ ਸੀਗਾ। ਸੋ ਜੀ, ਇਹਦਾ ਪੋਲੀਟੀਕਲ ਆਪਾਂ ਜਿਹੜਾ ਲੋਕਾਂ ਨੂੰ ਦੱਸੀਦਾ ਕਿ ਤੁਹਾਨੂੰ ਜਿਹੜੀ ਆਪਣੀ ਕੇਸ ਦੀ ਜਾਗਰੂਕਤਾ ਤੁਹਾਨੂੰ ਹੋਣੀ ਚਾਹੀਦੀ ਹੈ ਜੇ ਤੁਸੀਂ ਪੋਲੀਟੀਕਲ ਬੇਸਿਸ ਤੇ ਉਹ ਕਰਦੇ ਹਨਾ। ਇਹ ਹੁਣ ਕੋਈ ਏਦਾਂ ਨਹੀਂ ਕਿ ਸਿਰਫ ਰੇਡੀਓ ਤੇ ਆ ਕੇ ਆ ਜਿਹੜੇ ਆਪਣੇ ਵੀ ਕਲਾਇੰਟ ਆ ਇਨ ਪਰਸਨ ਵੀ ਆਫਿਸ ਆਉਂਦੇ ਆ, ਜਿਹਨਾਂ ਨੂੰ ਨਹੀਂ ਸਮਝ ਆਉਣਾ ਉਹਨੂੰ ਵੀ ਸਿੱਧੇ ਕਹਿ ਦਿੱਤਾ ਕਿ ਭਾਈ ਤੂੰ ਪੋਲੀਟੀਕਲ ਅਸਾਈਲਮ ਕੇਸ ਤੇਰਾ ਹੈਗਾ, ਤੇਰੀ ਪੋਲੀਟੀਕਲ ਨੌਲੇਜ ਕਿੱਥੇ ਸਟੈਂਡ ਕਰਦੀ ਹੈ ਨਾ, ਤਾਂ ਉਹਦੇ ਉੱਤੇ ਜਿਹੜਾ ਡੈਫੀਨਿਟਲੀ ਉਹਨਾਂ ਨੇ ਟੈਸਟ ਕਰਨਾ ਵਾ ਕਿ ਇਹ ਵਾਕਈ ਇੱਕ ਪੋਲੀਟੀਕਲੀ ਐਕਟਿਵ ਬੰਦਾ ਹੈਗਾ ਕਿ ਨਹੀਂ ਹੈਗਾ। ਦੋ ਤਰ੍ਹਾਂ ਦੇ ਕਲਾਇੰਟ ਆ। ਕਲਾਇੰਟ ਕਲਾਇੰਟ ਨਾ ਵੀ ਕਹੀਏ ਤਾਂ ਦੋ ਤਰ੍ਹਾਂ ਦੇ ਲੋਕੀ ਆ। ਕਈ ਹੁਣ ਜਿੱਦਾਂ ਰੇਡੀਓ ਤੇ ਵੀ ਆਪਾਂ ਦੇਖਿਆ, ਸੁਣ ਕੇ ਉਹਨਾਂ ਨੇ ਕਾਲ ਕਰ ਦੇਣੀ ਕਿ ਚੱਲ ਬਈ ਨੌਲੇਜ ਮਿਲੀ ਆ, ਨੌਲੇਜ ਇਕੱਠੀ ਕਰ ਲਈ ਉਹਨਾਂ ਨੇ ਤੇ ਕੇਸ ਉਹਨਾਂ ਦੇ ਪਾਸ ਹੋ ਗਏ, ਹਨਾ? ਕਈ ਹੁਣ ਜਿੱਦਾਂ ਆਪਣੇ ਵੀ ਕਲਾਇੰਟ ਆ, ਉਹਨਾਂ ਨੇ ਨਹੀਂ, ਕਈ ਵਾਰੀ ਬੰਦੇ ਧਿਆਨ ਦਿੰਦੇ, ਕੰਮਾਂ ਕਾਰਾਂ 'ਚ ਹੀ ਲੱਗੇ ਰਹਿੰਦੇ, ਕੋਈ ਉਹਨਾਂ ਨੇ ਗਤੀਵਿਧੀ ਨਹੀਂ, ਕੁਛ ਨਹੀਂ। ਤੇ ਹੁਣ ਇਹਦੇ ਵਿੱਚ ਇਹ ਘੱਟ ਮੈਟਰ ਕਰਦਾ ਕਿ ਤੁਹਾਡਾ ਵਕੀਲ ਕੌਣ ਆ, ਮੇਨ ਇਹ ਮੈਟਰ ਕਰਦਾ ਕਿ ਤੁਸੀਂ ਆਪ ਕੌਣ ਹੋ, ਤੁਸੀਂ ਆਪ ਕੀ ਕੀਤਾ। ਤੇ ਕਈ ਕਈ ਚੀਜ਼ਾਂ ਦੇਖੀ ਦੀਆਂ, ਮਤਲਬ ਬੰਦੇ ਏਦਾਂ ਦੇ ਵੀ ਆ, ਕਈਆਂ ਨੂੰ
ਪੱਗ ਵਗੈਰਾ ਬੰਨ੍ਹੀ ਆ, ਦਾੜੀ ਵਗੈਰਾ ਵੀ ਹੈਗੀ। 84 ਦਾ ਨਹੀਂ ਪਤਾ ਪੂਰਾ ਕਿ ਬਲੂ ਸਟਾਰ ਕੀ ਆ, ਕਦੋਂ ਹੋਇਆ ਆਪਰੇਸ਼ਨ, ਮਤਲਬ ਏਦਾਂ ਦੇ ਵੀ ਤੁਹਾਨੂੰ ਕੋਰਟ ਦੇ ਵਿੱਚ ਚੀਜ਼ਾਂ ਵੇਖਣ ਨੂੰ ਮਿਲ ਜਾਣੀਆਂ ਕਿ ਜੱਜ ਵੀ ਹੈਰਾਨ ਹੋਊਗਾ ਕਿ ਯਾਰ ਤੇਰੇ ਤੋਂ ਜ਼ਿਆਦਾ ਤਾਂ ਮੈਨੂੰ ਹੀ ਪਤਾ ਵਾ। ਸਰਕਾਰੀ ਵਕੀਲ ਕਹੂਗਾ ਤੇਰੇ ਤੋਂ ਜ਼ਿਆਦਾ ਤਾਂ ਮੈਨੂੰ ਹੀ ਪਤਾ, ਹਨਾ? ਜੀ, ਛੋਟੇ-ਛੋਟੇ ਸਵਾਲ ਕਈ ਵਾਰੀ ਜਿੱਦਾਂ ਕਿ ਤੇਰੀ ਇੱਥੇ ਜਿਹੜੀ ਪਾਰਟੀ ਉਹਦਾ ਦਫ਼ਤਰ ਕਿੱਥੇ ਆ? ਹੁਣ ਬੰਦਾ ਕਹਿੰਦਾ ਮੈਂ ਬੜੀ ਜ਼ੋਰ-ਸ਼ੋਰ ਨਾਲ ਕੰਮ ਕੀਤਾ, ਬੜੇ ਉਪਰਾਲੇ ਮਾਰੇ ਅਮਰੀਕਾ 'ਚ ਆ ਕੇ, ਤਾਂ ਜਦੋਂ ਸਿੰਪਲ ਜਿਹਾ ਸਵਾਲ ਪੁੱਛਿਆ ਜਾਵੇ ਕਿ ਤੇਰੀ ਪਾਰਟੀ ਦਾ ਇੱਥੇ ਦਫ਼ਤਰ ਕਿੱਥੇ ਆ? ਉਹ ਨਹੀਂ ਪਤਾ। ਤੈਨੂੰ ਇਹ ਐਪਰੀਸੀਏਸ਼ਨ ਅਵਾਰਡ ਕਿਹਨੇ ਦਿੱਤਾ? ਕਿੱਥੇ ਦਿੱਤਾ? ਕਿਹਨੇ ਦਿੱਤਾ? ਉਹ ਨਹੀਂ ਪਤਾ ਨਾ, ਜਿੱਦਾਂ ਲੈਟਰ-ਲੂਟਰ ਕਿਸੇ ਨੇ ਲਾਈ ਕਿ ਕਿੱਦਾਂ। ਸੋ ਇਹ ਹੈ ਕਿ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਤੁਹਾਨੂੰ ਪੋਲੀਟੀਕਲ ਅਵੇਅਰਨੈਸ ਜਿਹੜੀ ਇਹਦੀ ਹੋਣੀ ਚਾਹੀਦੀ ਹੈ। ਜਿਹਨਾਂ ਨੂੰ ਹੁਣ ਨਹੀਂ ਪਤਾ, ਗਾਣੇ-ਗੂਣੇ ਵੀ ਹੁਣ ਇੱਕ ਸਿੱਧੂ ਮੂਸੇਵਾਲੇ ਦਾ ਪਾਣੀਆਂ ਦੇ ਉੱਤੇ ਵੀ ਚਲੋ ਗਾਣਾ ਆਇਆ ਸੀ ਕਿ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਸੀ, ਕਈਆਂ ਨੂੰ ਕਈ ਸੋਚਦੇ ਕਿ ਚੱਲ ਯਾਰ ਇਹ ਕੀ ਗਾ ਰਿਹਾ, ਦੇਖੀਏ ਅੱਗੇ, ਹਨਾ? ਜੀਐਸਵਾਈ ਵੱਲ ਦੇ ਵੰਡੇ ਦੇ ਕੀ ਮਸਲੇ ਆ, ਪੰਜਾਬ ਦੀ ਡੀਫਰੈਗਮੈਂਟੇਸ਼ਨ ਦਾ ਕੀ ਹੈ। ਇਹਦੀ ਓਵਰਆਲ ਪਿਕਚਰ ਇਹ ਹੈ ਕਿ ਜਿਹੜਾ ਪੰਜਾਬ ਸੀਗਾ, ਹੁਣ ਇਹ ਕੋਈ ਹਿਸਟਰੀ ਦਾ ਲੈਸਨ ਤਾਂ ਪੂਰਾ ਇੱਥੇ ਦੇ ਨਹੀਂ ਸਕਦੇ ਰੇਡੀਓ ਤੇ। ਬਿਲਕੁਲ, ਲੋਕਾਂ ਸਿੰਪਲ ਗੱਲ ਕਰੀ ਜਾਂਦੇ ਆ, ਇਹ ਤਾਂ ਸਾਨੂੰ ਪਤਾ ਹੀ ਹੈ। ਪਰ ਏਦਾਂ ਕਿ ਬੜੇ ਲੋਕਾਂ ਨੂੰ, ਜਵਾਕਾਂ ਨੂੰ ਤੁਸੀਂ ਦੇਖੋਗੇ ਨਹੀਂ ਵੀ ਪਤਾ, ਹੈਰਾਨ ਵੀ ਜੀ, ਕਈ ਵਾਰੀ ਹੋਣਗੇ। ਜੀ, ਤੇ ਜਿਹੜੇ ਹੁਣ ਸੁਣ ਰਹੇ ਆ, ਨਵੀਂ ਪਨੀਰੀ ਜਿਹੜੀ ਹੁਣ ਸਾਡੇ ਨਾਲ ਜੁੜੀ ਆ, ਸੋਸ਼ਲ ਮੀਡੀਆ ਜਨਰੇਸ਼ਨ ਜਿਹੜੀ ਆ ਰਹੀ ਆ, ਪੰਜਾਬ ਸੀਗਾ, ਪੰਜਾਬ ਦੇ ਟੁੱਟੇ ਹੋਏ 2 ਮੁਲਕਾਂ 'ਚ ਵੰਡਤਾ, ਇੱਕ ਪੰਜਾਬ ਪਾਕਿਸਤਾਨ ਰਹਿ ਗਿਆ, ਇੱਕ ਪੰਜਾਬ ਇੰਡੀਆ ਦੇ ਵਿੱਚ ਆ ਗਿਆ। ਜਿਹੜਾ ਹੁਣ ਪੰਜਾਬ ਇੰਡੀਆ ਦੇ ਵਿੱਚ ਆਇਆ ਸੀਗਾ, 5 ਦਰਿਆਵਾਂ ਦੀ ਧਰਤੀ ਸੀਗੀ, 3 ਉੱਧਰ ਚਲ ਗਏ, 2 ਇੱਧਰ ਰਹਿ ਗਏ। ਜਿਹੜੇ 2 ਇੱਧਰ ਰਹਿ ਗਏ, ਜਿਹੜਾ ਪੰਜਾਬ ਸੀਗਾ ਉਹਨੂੰ ਜਿਹੜੇ ਉਹਨਾਂ ਨੂੰ ਹੱਕ ਪ੍ਰੋਮਿਸ ਕੀਤੇ ਸੀ ਨਹੀਂ ਮਿਲੇ। ਉਹਨੂੰ ਪੜ੍ਹੋ ਸਾਰਾ, ਪਹਿਲਾਂ ਉਹਦੀ ਹਿਸਟਰੀ ਕੀ ਆ। ਉਹਦੇ ਫਿਰ ਇਹਨਾਂ ਨੇ ਹਿੱਸੇ ਕਰਤੇ ਹਿਮਾਚਲ, ਹਰਿਆਣਾ ਤੇ ਜਿਹੜਾ ਮਾਡਰਨ ਡੇ ਪੰਜਾਬ। ਹੁਣ ਜਿਹੜਾ ਪਹਿਲਾ ਹੀ ਸਵਾਲ ਆ ਉਹਨੂੰ ਕਿ ਤੂੰ ਭਾਈ ਹਰਿਆਣੇ ਦੇ ਵਿੱਚ ਕਿੱਦਾਂ ਰਹਿ ਗਿਆ? ਆਪਣੀ ਪੂਰੀ ਹਿਸਟਰੀ ਦੱਸੋ ਕਿ ਕਿੱਥੇ ਤੁਹਾਡਾ ਨਾਨਾ ਦਾਦਾ ਕਿੱਥੇ ਸੀਗਾ, ਕਿਹੜੇ ਪਾਸੇ ਸੀਗਾ, ਆਪਣੀ ਮਰਜ਼ੀ ਨਾਲ ਛੱਡ ਕੇ ਗਿਆ ਉੱਥੋਂ ਕਿ ਦੇਸ਼ ਦੀ ਵੰਡ ਕਰਤੀ, ਫਿਰ ਉਹਨੂੰ ਧੱਕੇ ਨਾਲ ਆਉਣਾ ਪਿਆ। ਆਇਆ ਕਿੱਥੇ? ਉਹ ਸਿੱਧੇ ਹਰਿਆਣੇ 'ਚ ਆਇਆ ਕਿ ਉਦੋਂ ਪੰਜਾਬ ਦੇ ਵਿੱਚ ਆਇਆ? ਜੇ ਪੰਜਾਬ ਦੇ ਵਿੱਚ ਆਇਆ ਸੀਗਾ, ਫਿਰ ਉਸ ਤੋਂ ਬਾਅਦ ਹਰਿਆਣੇ 'ਚ ਕਿੱਦਾਂ ਰਿਹਾ ਪਿਆ? ਉਹਦੀ ਵੰਡ ਹੋ ਗਈ, ਉਹਦੇ 3 ਹਿੱਸੇ ਬਣ ਗਏ ਤੇ ਜਿਹੜਾ ਬਚਿਆ ਉਹ ਰਹਿ ਗਿਆ ਹਰਿਆਣਾ। ਕਿ ਉਹ ਪੰਜਾਬੀ ਸੂਬਾ ਜਿਹੜਾ ਸੀਗਾ, ਪੰਜਾਬੀ ਸੂਬਾ ਜਿਹੜਾ ਵੱਡਾ ਇੱਕ ਸੂਬਾ ਵਾ, ਦਰਿਆਵਾਂ ਦੀ ਧਰਤੀ ਸੀਗੀ 5। ਕੀ ਪਾਣੀਆਂ ਦੇ ਜਿਹੜੇ ਮੁੱਦੇ ਆ, ਸਿਰਫ ਇਹ ਨਹੀਂ ਕਿ ਪਾਣੀਆਂ ਦੇ ਮੰਗ ਕਰਦੀ ਆ ਪਾਰਟੀ, ਮੇਰੀ ਪਾਣੀਆਂ ਦੀ ਮੰਗ ਕਰਦੀ ਆ, ਹੈ ਕੀ ਹੈ ਮਸਲੇ, ਹੈ ਕੀ ਆ? ਜੀ, ਕਿ ਇਹ ਜਿਹੜਾ ਖੇਤਰ ਆ, ਇਹਨੂੰ ਜਦੋਂ ਜੇ ਬੰਦਾ ਹੁਣ ਜਾਗਰੂਕ, ਸਾਡੀ ਹੁਣ ਕਲੋਜ਼ਿੰਗ ਸਟੇਟਮੈਂਟ ਉਹਦੇ ਵਿੱਚ ਇਹ ਸੀਗੀ ਕਿ ਇਹ ਕੋਈ ਏਦਾਂ ਨਹੀਂ ਕਿ ਜੇ ਤੁਸੀਂ ਕਹਿੰਦੇ ਕਿ ਬਿੱਲ ਵਾਪਸ ਲੈ ਲਏ ਤੇ ਗੱਲਬਾਤ ਮੁੱਕ ਗਈ ਹੈ, ਹਨਾ? ਸੋ ਜੱਜ ਜਿਹੜਾ ਉਹ ਆ, ਉਹਦੀ ਕੋਈ ਅਟੈਂਸ਼ਨ ਤਾਂ ਤੁਹਾਨੂੰ ਹੋਣੀ ਚਾਹੀਦੀ ਨਾ ਕਿ ਇਹ ਬੰਦਾ ਕੀ ਕਹਿ ਰਿਹਾ ਹੈਗਾ। ਇਹ ਬੰਦਾ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਇਹ ਸੂਬਾ ਵਾ, ਇਹਦੇ ਵੱਲ ਸਿਸਟਮੈਟਿਕਲੀ ਜਿਹੜਾ ਸੀਗਾ ਟਾਰਗੇਟ ਕੀਤਾ ਗਿਆ ਕਾਫੀ ਜੀ, ਸਦੀਆਂ ਤੋਂ। ਮਤਲਬ ਕਿ ਜੇ ਆਪਾਂ ਹੋਰ ਵੀ ਪਿੱਛੇ ਚੱਲ ਜਾਈਏ, ਉਹ ਤਾਂ ਫਿਰ ਅਫਗਾਨਿਸਤਾਨ, ਮਤਲਬ ਜੀ, ਉਹ ਤਾਂ ਅੰਤ ਹੀ ਨਹੀਂ ਨਾ। ਕਿ ਪੰਜਾਬ ਦਾ ਜੇ ਆਪਾਂ ਪ੍ਰੋਵਿੰਸ ਜਿਹੜਾ ਦੇਖਿਆ ਜਾਵੇ, ਜਿਹੜਾ ਕਿ ਕਿੱਥੇ ਤੱਕ ਉਹਦੀ ਰੀਚ ਸੀਗੀ, ਕੌਣ-ਕੌਣ ਸੀਗਾ, ਹਨਾ? ਹੁਣ ਐਡੀ ਪਿੱਛੇ ਤਾਂ ਆਪਾਂ ਬੈਕ ਗੇਅਰ ਲਾ ਨਹੀਂ ਸਕਦੇ। ਜੀ, ਆਪਾਂ ਜਿਹੜੀ ਹੁਣ ਮਾਡਰਨ ਡੇ ਦੀ ਗੱਲ ਆਪਾਂ ਕਰ ਸਕਦੇ ਹਾਂ, ਪਾਕਿਸਤਾਨ ਵਾਲਾ ਤਾਂ ਹੁਣ ਇਹਦੇ ਵਿੱਚ ਆਣਾ ਨਹੀਂ, ਜੀ, ਅਫਗਾਨਿਸਤਾਨ ਵਾਲਾ ਤਾਂ ਇਹਦੇ ਵਿੱਚ ਆਣਾ ਨਹੀਂ, ਉਹ ਤਾਂ ਮੁਲਕ ਹੀ ਅਲੱਗ ਬਣ ਗਏ, ਹਨਾ? ਜੀ, ਆਪਣੀ-ਆਪਣੀ ਸੋਵਰੇਨਿਟੀ ਉਹਨਾਂ ਦੀ। ਤੇ ਜਿਹੜਾ ਉਹ ਸੀਗਾ ਕਿ ਹੁਣ ਜਿਹੜੇ ਬਚੇ ਆ, ਕਿ ਇਹਨਾਂ ਨੇ 3 ਹਿੱਸੇ ਬਣਾ ਦਿੱਤੇ ਤੇ ਇਹ ਜਿਹੜੇ ਬਿੱਲ ਆ ਕਿਉਂ ਪਾਸ ਹੋ ਰਹੇ ਆ? ਸੋ ਉਹ ਕਹਿੰਦਾ ਕਿ ਇਹ ਜਿਹੜਾ ਧਰਨਾ ਵਾ ਇਹ ਤਾਂ ਓਵਰ ਹੋ ਗਿਆ। ਆਪਾਂ ਕਿ ਆਪਣੀ ਆਰਗੂਮੈਂਟ ਇਹ ਸੀਗੀ, ਕੰਟਰੀ ਕਹਿੰਦਾ ਤੁਸੀਂ ਕੰਟਰੀ ਕੰਡੀਸ਼ਨ ਕੋਈ ਹੋਰ ਕਹਿੰਦਾ ਸਬਮਿਟ ਨਹੀਂ ਕਰਾਏ। ਕੰਟਰੀ ਕੰਡੀਸ਼ਨ ਜਿਹੜੇ ਸੀਗੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਸੀਗਾ, ਕਿ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕਿਉਂ ਪਾਸ ਕੀਤਾ? ਇਹਨਾਂ ਕੋਈ ਏਦਾਂ ਦਾ ਹੈ ਨਹੀਂ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇਮੀਗ੍ਰੈਂਟ ਜਾ ਰਹੇ ਆ, ਉੱਥੋਂ ਦਾ ਲੋਕੀ ਛੱਡ ਕੇ ਜਾ ਰਹੇ ਆ। ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਹਨੇ ਪਾਸ ਕੀਤਾ ਸੀਗਾ, ਕਿਹੜੇ ਸਮੁਦਾਇ ਦੇ ਲੋਕਾਂ ਨੂੰ ਟਾਰਗੇਟ ਕਰਨ ਲਈ ਕੀਤਾ ਸੀਗਾ? ਕਿਉਂ ਕੀਤਾ ਸੀਗਾ ਇਹ ਪਾਸ, ਹਨਾ? ਬੀਫ ਬੈਨ ਜਿਹੜੇ ਲਾਏ ਆ, ਕਿਉਂ ਲਾਏ ਆ? ਕਿ ਸਾਰਿਆਂ ਦੇ ਉੱਤੇ ਇਕੁਅਲੀ ਲਾਏ ਆ ਕਿ ਕਿਸੇ ਕੌਮ ਨੂੰ ਦੱਬਣ ਲਈ ਉਹਨਾਂ ਨੇ ਲਾਏ ਆ, ਹਨਾ? ਇਹਦੇ ਨਾਲ-ਨਾਲ ਕਿ ਜਿਹੜੇ ਹੁਣ ਕਿਹੜੀਆਂ ਸਟੇਟਾਂ ਦੇ ਵਿੱਚ ਇੰਡੀਆ ਦੇ ਵਿੱਚ ਹੋਰ ਪ੍ਰੋਬਲਮ ਚੱਲਦੀ ਆ, ਨਾਰਥ ਤੋਂ ਲੈ ਕੇ ਈਸਟ ਤੋਂ ਲੈ ਕੇ ਸਾਰਿਆਂ ਦੀ ਤੁਹਾਨੂੰ ਜੇ ਨੌਲੇਜ ਹੋਵੇ ਕਿ ਸਿਰਫ ਇਹ ਸਾਡੇ ਨਾਲ ਨਹੀਂ, ਇਹ ਜਿਹੜੇ ਬਾਕੀ ਵੀ ਮਿਨੋਰਿਟੀਜ਼ ਹੈਗੀਆਂ ਉਹਨਾਂ ਨਾਲ ਕਿੱਦਾਂ ਧੱਕਾ ਹੋ ਰਿਹਾ। ਜਦੋਂ ਸਾਰੇ ਪਹਿਲੂ ਸਾਹਮਣੇ ਆਉਂਦੇ ਆ ਤਾਂ ਫਿਰ ਇੱਕੋ ਗੱਲ ਹੁੰਦੀ ਹੈ ਕਿ ਇਹ ਮੈਟਰ ਆਫ ਟਾਈਮ ਆ। ਜੇ ਇਹ ਏਦਾਂ ਨਹੀਂ ਕਿ ਇੱਕ ਵਾਰੀ ਮਸਲਾ ਹੋ ਗਿਆ, ਦੁਬਾਰਾ ਇਹ 2 ਸਾਲ ਬਾਅਦ, 3 ਸਾਲ ਬਾਅਦ ਉੱਠਣਾ ਨਹੀਂ। ਸੋ ਜਦੋਂ ਤੁਹਾਨੂੰ ਜੇ ਪੂਰੀ ਪੋਲਿਟਿਕਸ ਦੀ ਨੌਲੇਜ ਹੈਗੀ ਆ ਕਿ ਸਿਸਟਮੈਟਿਕਲੀ ਤੁਹਾਡਾ ਪੋਲੀਟੀਕਲ ਓਪੀਨੀਅਨ, ਉਹ ਬੰਦਾ ਕਹਿੰਦਾ ਕਿ ਇਹ ਪੋਲੀਟੀਕਲ ਓਪੀਨੀਅਨ ਤਾਂ ਪੋਲੀਟੀਕਲ ਓਪੀਨੀਅਨ ਦਾ ਕੇਸ ਆ ਕਿ ਆਹ ਮੇਰਾ ਪੋਲੀਟੀਕਲ ਓਪੀਨੀਅਨ ਹੈ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਪਹਿਲੀ ਗੱਲ ਤਾਂ ਉਹ ਇੱਕ ਸੈਕੂਲਰ ਗਵਰਨਮੈਂਟ ਹੋਣੀ ਚਾਹੀਦੀ ਹੈ। ਜੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਇਹ ਇੱਕ ਸੈਕੂਲਰ ਗਵਰਨਮੈਂਟ ਆ। ਹੁਣ ਉੱਥੇ ਤਾਂ
ਜਿਹੜੇ ਆਹ ਸੋਸ਼ਲ ਮੀਡੀਆ ਵਾਲੇ ਛਲਾਰੂ ਆ, ਉਹ ਤਾਂ ਸੈਕੂਲਰ ਦਾ ਵੀ ਉਹਨਾਂ ਨੇ ਮਜ਼ਾਕ ਬਣਾਇਆ ਪਿਆ ਇੰਡੀਆ ਨੂੰ, ਵੀ ਸੈਕੂਲਰ ਦੇਖੋਗੇ ਤਾਂ ਉਹ ਇਹ ਵੀ ਐਗਰੀ ਕਰਨ ਲਈ ਰੈਡੀ ਨਹੀਂ ਕਿ ਇਹ ਸੈਕੂਲਰ ਕੰਟਰੀ ਆ। ਤੇ ਉਹ ਜਿਹੜੀ ਕੰਟਰੀ ਆ, ਉਹ ਬਹੁਤ ਜ਼ਿਆਦਾ ਸਵਿੰਗ ਕਰ ਗਈ ਰਾਈਟ ਸਾਈਡ ਤੇ, ਫੰਡਾਮੈਂਟਲਿਸਟ ਤੇ ਸਵਿੰਗ ਕਰ ਗਈ। ਜੀ, ਮੋਡਰੇਟ ਲੋਕੀ ਵੀ ਬੜੇ ਜ਼ਿਆਦਾ ਚਲੋ ਹੈਗੇ ਆ, ਜਿਹੜੇ ਲੋਕਾਂ ਨੇ 84 ਦੇ ਵਿੱਚ ਵੀ ਬੜੇ ਲੋਕਾਂ ਨੇ, ਜਿਹੜੇ ਦੂਜੇ ਧਰਮ ਦੇ ਲੋਕਾਂ ਨੇ ਵੀ ਬੜੀ ਹੈਲਪ ਕੀਤੀ ਸਿੱਖਾਂ ਦੀ, ਐਸੀ ਗੱਲ ਨਹੀਂ ਹੈ ਨਾ, ਚੰਗੇ ਇਨਸਾਨ ਹਰ ਕਿਤੇ ਹੈਗੇ, ਤਾਂ ਹੀ ਦੁਨੀਆ ਜਿਹੜੀ ਚੱਲਦੀ ਆ। ਬਿਲਕੁਲ, ਬਿਲਕੁਲ। ਪਰ ਜਿਹੜਾ ਤੁਹਾਡਾ ਜਿਹੜਾ ਕੇਸ ਆ, ਉਹ ਇਹ ਸੀਗਾ ਕਿ ਜਿਹੜੀ ਇਹ ਜਿਹੜੇ ਬਿੱਲ ਬਣਾਏ ਆ, ਕਿ ਮੇਰਾ ਸਿਆਸੀ ਓਪੀਨੀਅਨ ਇਹ ਹੈਗਾ ਕਿ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਇੱਕ ਸੈਕੂਲਰ ਗਵਰਨਮੈਂਟ ਜਿਹੜੀ ਹੁੰਦੀ ਆ, ਹਰੇਕ ਧਰਮ ਨੂੰ ਇੱਕੋ ਬਰਾਬਰ ਰੱਖਦੀ ਆ। ਜਿਹੜੇ ਬਿੱਲ ਪਾਸ ਕਰਦੀ ਆ, ਸਾਰੇ ਲੋਕਾਂ ਦੇ ਫਾਇਦੇ ਲਈ ਹੁੰਦੇ ਆ, ਨਾ ਕਿ ਉਹਨਾਂ ਨੂੰ ਨੱਪਣ ਲਈ ਹੁੰਦੇ ਆ। ਜੇ ਕੋਈ ਆਲਰੇਡੀ ਚੀਜ਼ ਵਧੀਆ ਚੱਲ ਰਹੀ ਆ, ਲੋਕੀ ਉਹਨਾਂ ਖੁਸ਼ ਆ, ਤਾਂ ਤੁਸੀਂ ਏਦਾਂ ਦਾ ਬਿੱਲ ਬਣਾਉਂਦੇ ਹੋ ਜੇ, ਜਿਹਨੂੰ ਲੋਕੀ ਪਸੰਦ ਹੀ ਨਹੀਂ ਕਰਦੇ। ਇੰਨੀ ਜ਼ਿਆਦਾ ਜਨਸੰਖਿਆ ਦੇ ਵਿੱਚ ਜਿਹਦਾ ਵਿਰੋਧ ਹੁੰਦਾ ਵਾ, ਤੇ ਜਿਹੜਾ ਉਹ ਵਿਰੋਧ ਆ, ਉਹ ਕਿੰਨੀ ਦੇਰ ਚੱਲਿਆ। ਉਹ ਕਹਿੰਦਾ ਵਿਰੋਧ ਇਹ ਕਹਿੰਦਾ ਹੁਣ ਤਾਂ ਕਹਿੰਦਾ ਸਰਕਾਰ ਮੰਨ ਗਈ। ਫਿਰ ਸਾਡੀ ਆਰਗੂਮੈਂਟ ਸੀ, ਸਰਕਾਰ ਮੰਨ ਤਾਂ ਗਈ, ਪਰ ਜਿਹੜੀ ਸਰਕਾਰ ਦਾ ਮੰਨਣ ਦਾ ਤਰੀਕਾ ਸੀਗਾ, ਉਹਦੇ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ, ਕਿੰਨੇ ਦੇਰ ਉਹਨਾਂ ਨੂੰ ਸੜਕਾਂ ਤੇ ਰਹਿਣਾ ਪਿਆ। ਇਹ ਜਿਹੜਾ ਵਿਦਰੋਹ ਸੀਗਾ, ਇਹ ਸਕਸੈਸਫੁਲ ਕਿਉਂ ਹੋਇਆ? ਇਹ ਜਿਹੜਾ ਵਿਦਰੋਹ ਸੀਗਾ, ਹੁਣ ਇਹਨੂੰ ਆਫ ਕੋਰਸ ਜਿਹੜੇ ਲੋਕੀ ਗਰਾਊਂਡ ਤੇ ਆ, ਉਹਨਾਂ ਨੇ ਸਕਸੈਸਫੁਲ ਬਣਾਇਆ। ਉਹ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਸ਼ਨ ਕੀਤੀ। ਕਈ ਵਾਰੀ ਤੁਹਾਨੂੰ ਜਿਹੜੇ ਇੰਡੀਆ ਦੇ ਵਿੱਚ ਵੀ ਲੋਕੀ ਬੈਠੇ ਆ, ਨਿੰਦਿਆ ਕਰ ਦਿੰਦੇ ਕਿ ਐਨਆਰਆਈਆਂ ਨੂੰ ਬੋਲਣ ਦਾ ਹੱਕ ਨਹੀਂ, ਇਹਨਾਂ ਨੂੰ ਕੁਛ ਨਹੀਂ ਬੋਲਣਾ ਚਾਹੀਦਾ। ਪਰ ਇਹਦੇ ਵਿੱਚ ਜਿਹੜੀ ਫਿਰ ਫੰਡਿੰਗ ਗਈ ਬਾਹਰੋਂ ਦੀ, ਜਿਹੜਾ ਕੰਮ ਚੱਲਿਆ, ਸੋ ਇਹ ਜਿਹੜੇ ਹੈਗੇ ਆ, ਤੁਸੀਂ ਇੱਥੇ ਵੀ ਜਿਹੜੇ ਲੋਕੀ ਬੈਠੇ ਆ, ਇਹਨਾਂ ਨੂੰ ਡਿਸਕਾਊਂਟ ਨਹੀਂ ਕਰ ਸਕਦੇ ਕਿ ਇਹਨਾਂ ਨੇ ਕੁਛ ਕੀਤਾ ਨਹੀਂ, ਇਹ ਬਾਹਰੋਂ ਬੋਲ ਦਿੰਦੇ ਆ। ਉਹਨਾਂ ਦੀ ਵੀ ਜਿਹੜਾ ਸੀਗਾ ਸੰਸਥਾਵਾਂ ਇੱਥੋਂ ਦੀ ਜਿਹੜੀ ਕਿਸੇ ਹੁਣ ਖਾਸ ਇੱਕ ਨਾਨ ਪ੍ਰੋਫਿਟ ਦਾ ਨਾਂ ਲਈਏ ਤਾਂ ਚਲੋ ਬਾਕੀਆਂ ਦਾ ਨਾਂ ਨਹੀਂ ਚਮਕਦਾ, ਹਨਾ। ਸਾਰਿਆਂ ਨੇ ਜਿਹੜੇ ਬੰਦਾ ਕੱਲਾ ਬੰਦਾ ਜਿਹੜਾ ਗਿਆ, ਕੱਲੀ ਨਾਨ ਪ੍ਰੋਫਿਟ ਗਈ, ਇਹਨੂੰ ਜਿਹੜਾ ਸਕਸੈਸਫੁਲ ਸੀਗਾ, ਕਈ ਸਾਰੇ ਲੋਕਾਂ ਨੇ, ਸੰਸਥਾਵਾਂ ਨੇ, ਯੂਨੀਅਨਾਂ ਨੇ ਜਿਹੜਾ ਬਣਾਇਆ। ਸਰਕਾਰ ਵੀ ਕਿਸੇ ਟਾਈਮ ਤੇ, ਆਪਾਂ ਖੁਦ ਵੀ ਮਤਲਬ ਕਿ ਐਜ਼ ਅ ਤੁਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ, ਪਰ ਜਦੋਂ ਪ੍ਰੈਕਟੀਕਲੀ ਤੁਹਾਡੇ ਮੂਹਰੇ ਚੀਜ਼ ਆਉਂਦੀ ਆ, ਸਾਨੂੰ ਵੀ ਉਦੋਂ ਪਤਾ ਲੱਗਾ ਕਿ ਯਾਰ ਇਦਾਂ ਦੀਆਂ ਵੀ ਯੂਨੀਅਨ ਵੀ ਇਦਾਂ ਦੀਆਂ, ਕਿਸਾਨੀ ਯੂਨੀਅਨ ਵੀ ਇਦਾਂ ਦੀਆਂ ਵੀ ਕੋਈ ਸੰਸਥਾਵਾਂ ਜਿਹੜੀਆਂ ਹੈਗੀਆਂ, ਜਿਹੜੀਆਂ ਲੋਕਾਂ ਨੂੰ ਪਤਾ ਹੀ ਨਹੀਂ ਸੀਗੀਆਂ ਪਹਿਲਾਂ ਕਿ ਇੰਨੀਆਂ ਕਿ ਹੈਗੀਆਂ, ਇਹ ਇਸ ਤਰੀਕੇ ਨਾਲ ਬੈਂਡ ਟੂਗੇਦਰ ਕਰ ਸਕਦੀਆਂ। ਕਿਉਂਕਿ ਸਿਰਫ ਉੱਥੇ ਜਿਹੜਾ ਬੋਲਬਾਲਾ ਪਾਰਟੀਬਾਜ਼ੀ, ਜਿਹੜੀ ਇੱਕ ਦੋ ਪਾਰਟੀਆਂ ਮੇਨ ਸੀਗੀਆਂ, ਧਰਮ ਦਾ, ਡੇਰਿਆਂ ਦਾ ਸਾਰਾ, ਉਹ ਤੋਂ ਇਲਾਵਾ ਤਾਂ ਉੱਥੇ ਹੁਣ ਤੁਹਾਨੂੰ ਦਿਖਦੇ ਨਹੀਂ ਸੀਗਾ ਕੁਛ ਹੋਰ ਵੀ ਲੋਕੀ ਉੱਥੇ ਕਰਦੇ ਆ। ਤਾਂ ਲੱਗਦਾ ਹੈ ਕਿ ਬਸ ਇਹੀ ਹੈ, ਇਹਨਾਂ ਦਾ ਹੀ ਕੰਟਰੋਲ ਆ, ਇਹੀ ਪ੍ਰਬੰਧਕ ਕਮੇਟੀਆਂ ਸਾਰਾ ਕੁਛ ਚਲਾਉਂਦੀਆਂ। ਪਰ ਜਦੋਂ ਇਹ ਅੰਦੋਲਨ ਹੋਇਆ, ਉਦੋਂ ਜਿਹੜਾ ਆਮ ਇੱਕ ਸਧਾਰਨ ਵਿਅਕਤੀ ਸੀਗਾ ਸਾਹਮਣੇ ਗਿਆ, ਜਿਹੜੇ ਬਜ਼ੁਰਗ ਜਿਹੜੇ ਸੀਗੇ, ਜਿਨ੍ਹਾਂ ਦੇ ਤਾਂ ਕਹਿੰਦੇ ਕਿ ਮੇਲਾ ਤਾਂ ਹੁਣ ਲੱਗਾ ਦੁਨੀਆ ਦੇ ਵਿੱਚ, ਪਹਿਲਾਂ ਤਾਂ ਘਰੇ ਉੱਦੇ ਟਾਈਮ ਪਾਸ ਕਰਦੇ ਹਨਾ, ਜਾ ਕੇ ਜਿਹੜੇ ਬੈਠੇ, ਜਿਹਨਾਂ ਦੇ ਮੋਰਚੇ ਜਿਹੜੇ ਸਾਰੇ ਸਾਹਮਣੇ, ਉਹ ਬੰਦੇ ਦਾ ਪੋਲੀਟੀਕਲ ਓਪੀਨੀਅਨ ਆ, ਕਿ ਜਿਹੜਾ ਮੇਰਾ ਪੋਲੀਟੀਕਲ ਓਪੀਨੀਅਨ ਆ ਕਿ ਲੋਕਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਇੱਕ ਰਾਈਟ ਹੈਗਾ। ਪਰ ਉੱਥੇ ਬੁਛਾਰਾਂ ਕਰਤੀਆਂ ਉਹਨਾਂ ਨੇ, ਠੰਡੇ ਪਾਣੀ ਦੀਆਂ, ਲੋਕੀ ਮਾਰਤੇ। ਜਿਹੜੀ ਦਿੱਲੀ ਸ਼ਹਿਰ ਸੀਗਾ, ਉਹਨੂੰ ਲੋਹੇ ਦੀਆਂ ਕਿੱਲੀਆਂ ਨਾਲ ਫੋਰਟੀਫਾਈ ਕਰਤਾ। ਤੇ ਵਿੱਚ ਇਹਦੇ ਮਾੜੇ ਕੰਪੋਨੈਂਟ ਵੀ ਬੜੇ ਹੋਏ ਹਨਾ, ਵਾਇਲੈਂਸ ਵੀ ਉੱਠੀ। ਉਹ ਵੀ ਫਿਰ ਜਦੋਂ ਜੱਜ ਸਰਕਾਰੀ ਵਕੀਲ ਪੁੱਛੇ ਕਿ ਸਰਕਾਰੀ ਵਕੀਲ ਵੀ ਹੁਣ ਘੱਟ ਨਹੀਂ, ਉਹ ਵੀ ਆਪਣੀਆਂ ਜੀ। ਕੱਟਰੀ ਨਾ, ਉਹ ਵੀ ਅਖਬਾਰਾਂ, ਜੇ ਤੁਸੀਂ ਪੇਸ਼ ਉਹ ਵੀ ਕਰ ਸਕਦਾ। ਉਹ ਕਹਿੰਦਾ ਏਦਾਂ ਹੋਇਆ, ਲਾਲ ਕਿਲੇ ਤੇ ਆਹ ਪੋਸਟਰ ਆ, ਪੁਲਿਸ ਨਾਲ ਕੁੱਟਮਾਰ ਕੀਤੀ, ਪੁਲਿਸ ਨੂੰ ਏਦਾਂ ਕੀਤਾ। ਉਹ ਫਿਰ ਬੰਦਾ ਆਪਣਾ ਜਿਹੜਾ ਉਹਨੂੰ ਦੱਸਣਾ ਕਿ ਭਾਈ ਜਿਹੜਾ ਇੱਕ ਵਿਦਰੋਹ ਹੁੰਦਾ ਵਾ, ਇੱਕ ਜਿਹੜੀ ਰੈਵੋਲੂਸ਼ਨ ਹੁੰਦੀ ਆ, ਉਹ ਕਿਸੇ ਦੀ ਜਾਗੀਰ ਨਹੀਂ ਹੁੰਦੀ ਹੈਗੀ। ਉਹਨੂੰ ਭਾਵੇਂ ਜਿਹੜਾ ਮਰਜ਼ੀ ਵੱਡਾ ਲੀਡਰ ਹੋਵੇ, ਉਹਦਾ ਕਿਸੇ ਨੂੰ ਪਤਾ ਨਹੀਂ ਕਿ ਇਹਨੇ ਕਿਹੜੇ ਪਾਸੇ ਚੱਲ ਜਾਣਾ ਵਾ। ਕਈ ਲੀਡਰ ਇਹਦੇ ਵਿੱਚ ਵੀ ਆਏ, ਯੂਥ ਲੀਡਰ ਵੀ ਆਏ, ਕਈ ਸ਼ਹੀਦ ਵੀ ਹੋਏ, ਕਈ ਸਰਕਾਰ ਦੇ ਵੀ ਛੱਡੇ ਗਏ ਆ। ਕਈ ਲੋਕਾਂ ਦੇ ਸ਼ੱਕ ਵੀ ਹੋਇਆ ਕਿ ਇਹ ਵਾਕਈ ਅਸਲੀ ਆ ਕਿ ਇਹ ਸਰਕਾਰ ਦੇ ਬੰਦੇ ਆ। ਕਿਸੇ ਨੂੰ ਕੁਛ ਨਹੀਂ ਪਤਾ ਹਨਾ। ਜਿਹੜਾ ਇੱਕ ਸੰਘਰਸ਼ ਆ, ਉਹਦੇ ਵਿੱਚ ਉਹਦਾ ਕੋਈ ਰੂਪ ਨਹੀਂ, ਉਹਦੀ ਕੋਈ ਸੀਮਾ ਨਹੀਂ, ਉਹ ਕਿਸੇ ਪਾਸੇ ਮਰਜ਼ੀ ਜਾ ਸਕਦਾ। ਜਦੋਂ ਇੰਨੀ ਜਨਸੰਖਿਆ ਦੇ ਵਿੱਚ ਲੋਕੀ ਜਦੋਂ ਇਕੱਠੇ ਹੁੰਦੇ ਆ, ਉਹ ਬੰਦੇ ਨੇ ਆਪਣਾ ਪੋਲੀਟੀਕਲ ਓਪੀਨੀਅਨ ਦੇਣਾ ਕਿ ਮੇਰਾ ਵਿਚਾਰ ਜਿਹੜਾ ਕੀ ਸੀਗਾ, ਮੈਂ ਸ਼ਾਂਤਮਈ ਤਰੀਕੇ ਨਾਲ ਮੰਗ ਕਰਦਾ ਸੀਗਾ ਕਿ ਮੈਂ ਇਹਨਾਂ ਦੇ ਨਾਲ ਸੀਗਾ, ਹਨਾ। ਤੇ ਉਹ ਬੰਦੇ ਦਾ ਪੋਲੀਟੀਕਲ ਓਪੀਨੀਅਨ ਇਹ ਸੀਗਾ ਕਿ ਮੈਂ ਜਦੋਂ ਆਪਣਾ ਪੋਲੀਟੀਕਲ ਓਪੀਨੀਅਨ ਐਕਸਰਸਾਈਜ਼ ਕੀਤਾ ਕਿ ਇਹ ਬਿੱਲ ਜਿਹੜੇ ਨਹੀਂ ਹੋਣੇ ਚਾਹੀਦੇ ਆ, ਉਹਨਾਂ ਜਿਹੜੀ ਸੀਗੀ ਸਰਕਾਰ ਨੂੰ ਪ੍ਰੋਬਲਮ ਸੀਗੀ। ਹੁਣ ਆਫ ਕੋਰਸ ਇਹਦੇ ਵਿੱਚ ਧਾਰਮਿਕ ਐਂਗਲ ਵੀ ਆ ਜਾਂਦਾ ਕਈਆਂ ਦਾ। ਜਿਹੜਾ ਨਾਸਤਿਕ ਆ, ਉਹਨੇ ਆਪਣਾ ਦੱਸਣਾ ਕਿ ਯਾਰ ਮੈਨੂੰ ਕਿਸਾਨੀ ਅੰਦੋਲਨ ਤੱਕ ਕੀ ਮਤਲਬ ਸੀਗਾ। ਜਿਹੜਾ ਧਾਰਮਿਕ ਬੰਦਾ ਉਹ ਆਪਣੀ ਦੱਸਦਾ ਕਿ ਬਈ ਸਾਡੇ ਹੋਰ ਵੀ ਮਸਲੇ ਵਿੱਚ ਹੈਗੇ ਆ। ਇਹ ਜਿਹੜਾ ਹੈਗਾ ਜ਼ਿਆਦਾ ਟਾਰਗੇਟ ਆਹ ਵਾਲੀ ਸਟੇਟ ਨੂੰ ਜ਼ਿਆਦਾ ਟਾਰਗੇਟ ਕੀਤਾ ਗਿਆ ਬਾਕੀ ਸਟੇਟ ਨਾਲੋਂ, ਕਿਉਂਕਿ ਇਹ ਜਿਹੜੀ ਸਟੇਟ ਆ, ਇਹ ਹਿਸਟੋਰੀਕਲੀ ਇੱਥੋਂ ਲੋਕੀ ਫੌਜ 'ਚ ਵੀ ਗਏ ਆ, ਲੋਕੀ ਇਹਦੇ ਹਜ਼ਾਰਾਂ ਸਾਲਾਂ ਤੋਂ ਬਾਰਡਰ ਡਿਫੈਂਡ ਕਰਦੇ ਰਹੇ ਆ। ਇਹਨਾਂ ਤੋਂ ਖਤਰਿਆਂ ਨੂੰ ਤਾਂ ਕਰਕੇ ਇਹਨਾਂ ਤੋਂ ਇਹ ਇਨਸਿਕਿਉਰ ਮਹਿਸੂਸ ਕਰਦੇ ਆ ਕਿ ਇਹ ਜਿਹੜੀ ਸਟੇਟ ਹੈ, ਇਹ ਦੱਬ ਨਹੀਂ ਹੁੰਦੀ ਸੌਖੀ ਕਿਤੇ।
ਜਦੋਂ ਜੀ, ਵੀ ਕੋਈ ਤੇ ਉਹ ਸਰਕਾਰ ਨੇ ਦੇਖਿਆ ਵੀ ਹਨਾ ਕਿ ਜਦੋਂ ਉਹਨਾਂ ਨੇ ਵੀ ਅੰਡਰ ਐਸਟੀਮੇਟ ਹੀ ਕੀਤਾ ਸੀਗਾ ਕਾਈਂਡ ਆਫ ਕਿ ਬਿੱਲ ਪਾਸ ਕਰ ਦਾਂਗੇ, ਇਹਨਾਂ ਨੇ ਕਿਹੜਾ ਕੁਛ ਕਹਿਣਾ ਵਾ। ਤੇ ਜੀ, ਇਹ ਤਾਂ ਜਿੱਦਾਂ ਹੁਣ ਗਾਣਿਆਂ-ਗੁਣਿਆਂ 'ਚ ਦੇਖੀਦਾ ਕਿ ਇਹ ਤਾਂ ਨਸ਼ੇ ਪੱਤੇ ਤੇ ਲੱਗ ਗਏ ਆ, ਟੱਬੂ-ਟੱਬੂ ਕਰਨ ਲੱਗ ਪਏ, ਇਹਨਾਂ ਨੇ ਕਿਹੜਾ ਕਰਨਾ, ਪਰ ਉਹ ਵੀ ਸਾਰੇ ਹੈਰਾਨ ਹੋ ਗਏ ਇੱਕ ਵਾਰੀ ਜਦੋਂ ਯੂਥ ਸਾਹਮਣੇ ਗਈ ਕਿ ਯਾਰ ਇਹ ਸਿਰਫ ਗਾਣੇ ਗਾਣ ਵਜਾਣ ਤੇ ਜਾਂ ਜਿੱਦਾਂ ਇਹ ਕਹਿੰਦੇ ਆ ਕਿ ਇਹ ਨਸ਼ਿਆਂ ਨੇ ਖਾ ਲਿਆ, ਇੰਨੀ ਵੀ ਚੀਜ਼ ਨਹੀਂ ਹੈਗੀ ਹਨਾ। ਸੋ ਇਹ ਬੰਦੇ ਦਾ ਜਿਹੜਾ ਪੋਲੀਟੀਕਲ ਓਪੀਨੀਅਨ ਹੈ ਕਿ ਮੈਂ ਜਦੋਂ ਆਪਣੇ ਹੱਕਾਂ ਦੀ ਮੰਗ ਰੱਖੀ ਤਾਂ ਮੈਨੂੰ ਇਹ ਜਿਹੜੀਆਂ ਔਂਕੜਾਂ ਜਿਹੜੀਆਂ ਸੀਗੀਆਂ ਸਾਹਮਣੇ ਆਈਆਂ ਮੇਰੇ। ਜੀ। ਸੋ ਚੈਲੰਜਸ ਕਾਫ਼ੀ ਆਏ ਇਸ ਕੇਸ ਦੇ ਵਿੱਚ। ਜੀ, ਬਿਲਕੁਲ। ਜੀ, ਸੋ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਜੀ ਹੁਣੇ ਦੱਸਿਆ ਆ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਆ ਚੇਂਜ ਹੁੰਦੀ ਆ। ਤੁਸੀਂ ਪੰਜਾਬੀ ਰੇਡੀਓ USA ਨੂੰ 24 ਆਵਰ ਸਾਡਾ ਸਟੇਸ਼ਨ ਆ। ਹਰ ਇੱਕ ਮੁੱਦੇ ਦੇ ਉੱਤੇ ਕਿੱਦਾਂ ਉੱਥੇ ਧੱਕਾ ਹੁੰਦਾ ਮਿਨੋਰਟੀਜ਼ ਦੇ ਨਾਲ, ਕੀ ਸਾਡੀ ਸਟੇਟ 'ਚ ਵਾਪਰਿਆ ਰੀਸੈਂਟਲੀ। ਸਭ ਤੋਂ ਜ਼ਿਆਦਾ ਜਿਹੜੇ ਡੈਮ ਆ ਉਹ ਹੁਸ਼ਿਆਰਪੁਰ 'ਚ ਬਣਾਏ ਤੇ ਉਹ ਮੁੜ ਕੇ ਪਾਣੀ ਜਿਹੜਾ ਆ ਸਾਰਾ ਉੱਥੇ ਆਇਆ, ਨਹਿਰਾਂ 'ਚ ਪਾਣੀ ਨਹੀਂ ਜਾਂਦਾ ਹੈਗਾ। ਉਹੀ ਨਹਿਰਾਂ ਫਲੱਡ ਹੋ ਕੇ ਲੋਕਾਂ ਦੇ ਘਰਾਂ 'ਚ ਚਲ ਗਈਆਂ। ਸੋ ਮਣੀਪੁਰ 'ਚ ਤੁਸੀਂ ਦੇਖ ਲਓ ਵੀ ਇੱਕ ਫੌਜੀ ਦੀ ਧੀ ਦੇ ਨਾਲ ਕੀ ਕੁਝ ਵਾਪਰਿਆ। ਸੋ ਅੱਜ ਦੀ ਡੇਟ ਦੇ ਵਿੱਚ 2 ਮਹੀਨੇ ਬਾਅਦ ਜਾ ਕੇ ਕਿਤੇ ਉਹ ਵੀਡੀਓ ਆਈ ਆ ਤੇ ਹੁਣ ਲੋਕਾਂ 'ਚ ਰੌਲਾ ਪਿਆ ਵੀ ਦੇਖੋ ਉਹਨੂੰ ਕਿਸ ਤਰ੍ਹਾਂ ਜਿਹੜਾ ਆ ਨੰਗੇ ਕਰਕੇ ਉਹਦਾ ਰੇਪ ਕੀਤਾ ਗਿਆ, ਆਦਿਵਾਸੀਆਂ ਦਾ, ਮਿਨੋਰਿਟੀ ਦੇ ਨਾਲ ਧੱਕਾ ਹੁੰਦਾ। ਸੋ ਕੀ ਕੁਝ ਹੁੰਦਾ ਆ ਜਦੋਂ ਤੁਸੀਂ ਕੇਸ ਹੁੰਦਾ ਉਹਦੀ ਪੂਰੀ ਤਿਆਰੀ ਕਰਨੀ ਆ। ਪੋਲੀਟੀਕਲੀ ਕੀ ਕੁਝ ਸਾਡੀ ਸਟੇਟ 'ਚ ਵਾਪਰ ਰਿਹਾ, ਉਹ ਤੁਸੀਂ ਹਰ ਰੋਜ਼ ਸਵੇਰੇ ਖਬਰਾਂ, ਟਾਕ ਸ਼ੋਅ ਸਾਰਾ ਕੁਝ ਸੁਣਦੇ ਹੈਗੇ ਆ। ਸੋ ਸੁਣਿਆ ਕਰੋ ਤਾਂ ਕਿ ਤੁਹਾਡੇ ਜਿਹੜਾ ਨੌਲੇਜ ਦੇ ਵਿੱਚ ਵਾਧਾ ਹੋਵੇ ਤੇ ਤੁਹਾਨੂੰ ਪਤਾ ਲੱਗੇ ਕੀ ਕੁਝ ਵਾਪਰ ਰਿਹਾ ਹੈਗਾ। ਜੀ, ਹਾਂ, ਇਹਦੇ ਵਿੱਚ ਫਿਰ ਮੇਨ ਸੀਗਾ ਕਿ ਹੁਣ ਵਿਦਰੋਹ ਕਹਿੰਦਾ ਓਵਰ ਹੋ ਗਿਆ ਤੇ ਹੁਣ ਤੁਹਾਡੀ ਕੀ ਮੰਗ ਹੈਗੀ ਆ? ਅੱਗੇ ਤੁਸੀਂ ਕੀ ਕਰਦੇ ਆ? ਤੁਹਾਨੂੰ ਸਰਕਾਰਾਂ ਤੋਂ ਹੁਣ ਕੀ ਖਤਰਾ? ਇਹਨੂੰ ਤਾਂ ਟਾਈਮ ਹੋ ਗਿਆ ਨਾ। ਸੋ ਮੇਨ ਇਹਦੇ ਵਿੱਚ ਆ ਜਾਂਦਾ ਕਿ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਜੀ, ਕਿ ਹੁਣ ਅੱਗੇ ਜਾ ਕੇ ਕੀ ਹੋਣਾ? ਭਾਵੇਂ ਪੁਰਾਣਾ ਬੰਦੇ ਨਾਲ ਕੁਛ ਵੀ ਹੋਵੇ ਪਾਸਟ ਪਰਸੀਕਿਊਸ਼ਨ ਕਿ ਅੱਗੇ ਹੁਣ ਜਾ ਕੇ ਜਿਹੜਾ ਉਹ ਕੀ ਹੋਣਾ? ਤੇ ਇਹਦੇ ਵਿੱਚ ਜਿਹੜੀ ਬੰਦੇ ਦੀ ਆਰਗੂਮੈਂਟ ਸੀਗੀ ਸਾਰੀ ਕਿ ਜਦੋਂ ਹੁਣ ਧਰਨੇ ਖਤਮ ਹੋ ਗਏ, ਉਹ ਕਹਿੰਦਾ ਧਰਨੇ ਖਤਮ ਹੋ ਗਏ। ਆਪਣੀ ਆਰਗੂਮੈਂਟ ਇਹ ਸੀਗੀ ਕਿ ਸਿਰਫ ਧਰਨੇ ਖਤਮ ਹੋਏ ਤੇ ਨਹੀਂ ਗੱਲ, ਗੱਲ ਤਾਂ ਇਹ ਹੈ ਕਿ ਧਰਨਿਆਂ ਤੋਂ ਬਾਅਦ ਹੁਣ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਕੀ ਕੀਤਾ? ਜਿਹੜੀ ਸਰਕਾਰ ਸੀਗੀ ਪਹਿਲਾਂ ਤਾਂ ਇੱਕ ਤਾਂ ਉਹਨਾਂ ਨੇ ਸਿੱਧਾ ਹੀ ਇਹਨਾਂ ਨੂੰ ਕਿਹਾ ਕਿ ਸਰਕਾਰ ਦਾ ਹੀ ਪਹਿਲਾ ਬਿਆਨ ਆਇਆ ਸੀਗਾ। ਹੁਣ ਲੋਕਾਂ ਨੇ ਤਾਂ ਕਿਹਾ ਨਹੀਂ ਸਾਨੂੰ ਅਲੱਗ ਦੇਸ਼ ਚਾਹੀਦਾ, ਸਰਕਾਰ ਨੇ ਕਿਹਾ ਕਿ ਤੁਸੀਂ ਏਦਾਂ ਵਾ, ਤੁਸੀਂ ਖਾਲਿਸਤਾਨੀ ਆ, ਤੁਸੀਂ ਅ, ਅੱਤਵਾਦੀਆਂ। ਅੱਤਵਾਦੀ ਆ, ਹਨਾ? ਤੇ ਉਹ ਬੰਦੇ ਨੂੰ ਹੁਣ ਜਦੋਂ ਸਟੈਂਡ ਤੇ ਪੁੱਛਿਆ ਕਿ ਤੂੰ ਏਦਾਂ ਹੈਗਾ? ਉਹ ਕਹਿੰਦਾ ਨਹੀਂ ਮੈਂ ਨਹੀਂ ਹੈਗਾ, ਮੇਰੀ ਕੋਈ ਅਲੱਗ ਦੇਸ਼ ਦੀ ਮੰਗ ਨਹੀਂ, ਮੈਂ ਆਪਣਾ ਪ੍ਰੋਟੈਸਟ ਕਰਦਾ ਸੀਗਾ। ਪਰ ਇਹਨਾਂ ਨੇ ਮੈਨੂੰ ਏਦਾਂ ਦਾ ਲੇਬਲ ਦਿੱਤਾ ਕਿ ਜਿਹੜਾ ਇਹਨਾਂ ਨੂੰ ਲੱਗਦਾ ਕਿ ਜਿਹੜਾ ਬੰਦਾ ਕਨਸਟੀਟਿਊਸ਼ਨਲ ਤਰੀਕੇ ਨਾਲ ਵੀ ਰਿਕੁਐਸਟ ਕਰਦਾ ਉਹਨੂੰ ਇਹ ਕਹਿ ਦਿੰਦੇ ਆ ਕਿ ਤੂੰ ਅੱਤਵਾਦੀ ਹੈ, ਹਨਾ? ਤੇ ਮੇਨ ਇਹਦੇ ਵਿੱਚ ਸੀਗਾ ਕੰਟਰੀ ਕੰਡੀਸ਼ਨਸ ਕਿ ਤੁਹਾਨੂੰ ਯਾਦ ਹੋਣਾ ਬੰਦਾ ਇੱਕ ਫਾਇਰ ਬ੍ਰਿਗੇਡ ਤੇ ਚੜਿਆ ਸੀਗਾ, ਉਹਦੇ ਵੀ ਮਗਰ ਪਏ ਸੀਗੇ। ਜੀ, ਜਵਾਕ ਜਿਹੜਾ ਸੀਗਾ, ਨਵਦੀਪ ਸਿੰਘ ਹੈ। ਹਾਂ, ਹੋਰ ਸਾਰੇ ਜਿਹੜੇ ਉੱਥੇ ਸਾਰੇ ਜਿਹੜੇ ਆંકੜੇ ਸੀਗੇ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕਿ ਕਿੰਨੀਆਂ ਇਹਨਾਂ ਨੇ ਸੈਡੀਸ਼ਨ ਦੀਆਂ ਜਿਹੜੀਆਂ ਪਰਚੇ ਸੀਗੇ, ਐਂਟੀ ਨੈਸ਼ਨਲ ਦੇ ਚਾਰजेस ਕਿੰਨੇ ਇਹਨਾਂ ਨੇ ਪਰਚੇ ਫਾਈਲ ਕੀਤੇ, ਕਿੰਨੀਆਂ ਲੋਕਾਂ ਦੀਆਂ ਮੌਤਾਂ ਹੋਈਆਂ। ਕਿੰਨੇ ਕਿ ਹੁਣੇ ਆਪਣੇ ਜੀ ਟਵਿੱਟਰ ਦੇ ਸੀਈਓ ਜਿਹੜਾ ਹੈਗਾ ਆ ਉਹਦੀ ਇੰਟਰਵਿਊ ਜਦੋਂ ਆਈ ਸੀ, ਮੋਦੀ ਆਇਆ ਸੀ ਉਹ ਤੋਂ ਪਹਿਲਾਂ ਵੀ ਸਾਨੂੰ ਥ੍ਰੈਟ ਕੀਤਾ ਗਿਆ ਸੀ ਵੀ ਸਾਰੇ ਅਕਾਊਂਟ ਆਪਣੇ ਟਵਿੱਟਰ ਦੇ ਬੰਦ ਕਰ ਦਿਓ ਜਿਹੜੇ ਫਾਰਮ ਪ੍ਰੋਟੈਸਟ ਦੇ ਨਾਲ ਰਿਲੇਟਡ ਆ, ਨਹੀਂ ਤਾਂ ਅਸੀਂ ਤੁਹਾਡੇ ਜਿਹੜੇ EMPLOYEES ਆ ਉਹਨਾਂ ਦੇ ਘਰਾਂ ਤੱਕ ਵੀ ਜਾਵਾਂਗੇ। ਜੀ, ਹਾਂਜੀ, ਸੋ ਜਿਹੜੀ ਆਹੀ ਸੀਗੀ ਕਿ ਇਨਫੋਰਮੇਸ਼ਨ ਸਪਰੈਸ਼ਨ ਕੀਤੀ ਕਿ ਬਾਅਦ ਚ ਵੀ ਜਿਹੜੇ ਲੋਕਾਂ ਨੂੰ ਛੱਡਿਆ ਨਹੀਂ। ਤੇ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਜਦੋਂ ਵੇਖਦੇ ਹੋਏ ਕਿ ਸਰਕਾਰ ਬਾਅਦ ਚ ਕਿੱਦਾਂ ਉਹਨਾਂ ਨੇ ਹੈਂਡਲ ਕੀਤਾ ਕਿ ਜਿਹੜਾ ਹੁਣ ਬੰਦਾ ਅ, ਵਿਦਰੋਹ ਤੇ ਗਿਆ ਉਹਦੇ ਨਾਲ ਬਾਅਦ ਚ ਕਿੱਦਾਂ ਧੱਕਾ ਹੋਇਆ ਜਾਂ ਕੀ ਹੋ ਸਕਦਾ। ਤੇ ਫਿਰ ਜਿਹੜੀ ਇੱਥੋਂ ਦੀ NRI ਜਿਹੜੇ ਕਈ ਗਏ ਸੀਗੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ। ਜਿਹੜੇ ਲੋਕੀ ਛੱਡੇ ਨਹੀਂ ਉਹਨਾਂ ਨੂੰ ਡਿਊ ਪ੍ਰੋਸੈਸ ਨਹੀਂ ਦਿੱਤਾ। ਤੇ ਉਹ ਸਾਰਾ ਜਿਹੜਾ ਮੱਦੇ-ਨਜ਼ਰ ਰੱਖਦੇ ਹੋਏ ਸਾਡੀ ਆਰਗੂਮੈਂਟ ਇਹ ਸੀਗੀ ਕਿ ਇਹਦੇ ਨਾਲ ਫਿਊਚਰ ਦੇ ਵਿੱਚ ਵੀ ਬੰਦੇ ਦੇ ਨਾਲ ਧੱਕਾ ਹੋ ਸਕਦਾ। ਸੋ ਉਹਨੇ ਸਰਕਾਰੀ ਵਕੀਲ ਨੇ ਕਿਹਾ ਕਿ ਉੱਥੇ ਤਾਂ ਲੋਕ ਬਹੁਤ ਸੀਗੇ, 10 ਲੱਖ ਲੋਕੀ ਸੀਗੇ। ਤੂੰ ਕਿਹੜਾ ਏਦਾਂ ਦਾ ਕੰਮ ਕੀਤਾ ਕਿ ਜਿਹੜਾ ਤੂੰ ਉਹਨਾਂ ਦੀ ਨਿਗਾਹ ਦੇ ਵਿੱਚ ਆਇਆ। ਸੋ ਇਹ ਜਿਹੜਾ ਹੈਗਾ ਮੇਨ ਸਵਾਲ ਹਮੇਸ਼ਾ ਹੁੰਦਾ ਵਾ ਜਿਹੜਾ ਭਾਵੇਂ ਕਿਸਾਨੀ ਵਾਲਾ ਕੇਸ ਆ, ਭਾਵੇਂ ਉਹ ਪੋਲੀਟੀਕਲ ਵਾਲਾ ਕੇਸ ਆ, ਕਿ ਤੁਹਾਡੇ ਨਾਲ ਹਮੇਸ਼ਾ ਹੁਣ ਕਈ ਲੋਕਾਂ ਦਾ ਏਦਾਂ ਕਿ ਉਹਨਾਂ ਦਾ ਕੇਸ ਕਿ ਮੈਂ ਕੁਰਸੀਆਂ ਲਾਈਆਂ, ਮੈਂ ਟੇਬਲ ਲਾਏ ਜਾਂ ਉੱਦਾਂ ਲਾਏ। ਜੱਜ ਕਹੂਗਾ ਯਾਰ ਤੂੰ ਕੁਰਸੀਆਂ ਟੇਬਲ ਲਾਏ ਆ, ਕੁਰਸੀਆਂ ਟੇਬਲ ਨਾਲ ਜਿਹੜੀ ਨੈਸ਼ਨਲ ਪਾਰਟੀ ਆ ਉਹਨੂੰ ਤੇਰੇ ਨਾਲ ਕੀ ਫ਼ਰਕ ਪੈਂਦਾ? ਸੋ ਕਿ ਤੂੰ ਏਦਾਂ ਦਾ ਕੀ ਕੰਮ ਕੀਤਾ ਕਿ ਜਿਹੜੇ ਹੁਣ ਤੱਕ ਤੈਨੂੰ ਇੰਨੇ ਸਾਲਾਂ ਬਾਅਦ ਵੀ ਤੈਨੂੰ ਲੱਭ ਰਿਹਾ? ਇਹ ਜਿਹੜਾ ਮੇਨ ਸਵਾਲ ਹੈਗਾ, ਲੋਕੀ ਨਹੀਂ ਇਹਨੂੰ ਸਹੀ ਤਰੀਕੇ ਨਾਲ ਕਈ ਵਾਰੀ ਆਨਸਰ ਕਰ ਪਾਉਂਦੇ। ਸੋ ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜਿਹੜਾ ਮੇਨ ਉਹਦੇ ਵਿੱਚ ਕਿ
ਤੁਸੀਂ ਕਿੰਨੇ ਬੰਦੇ ਜੋੜੇ, ਕਿਹੜੇ ਲੈਵਲ ਤੇ ਤੁਸੀਂ ਗਤੀਵਿਧੀਆਂ ਕੀਤੀਆਂ, ਕਿਹੜੇ ਲੈਵਲ ਦਾ ਤੁਸੀਂ ਕੰਮ ਕੀਤਾ। ਤੁਹਾਡਾ ਬਰਡਨ ਜਿਹੜਾ ਤੁਹਾਡੇ ਤੇ ਪੈਂਦਾ ਕਿ ਤੁਸੀਂ ਕੀ ਏਦਾਂ ਦਾ ਕੀਤਾ ਜਿਹੜਾ ਕਿ ਤੁਸੀਂ ਨਿਗਾਹ ਦੇ ਵਿੱਚ ਆਏ ਤੇ ਹੁਣ ਤੱਕ ਤੁਹਾਨੂੰ ਕੋਈ ਲੱਭਦਾ ਹੈ ਨਾ। ਸੋ ਇਹ ਮੇਨ ਜਿਹੜਾ ਕੇਸ ਦਾ ਜਿਹੜਾ ਮੁੱਦਾ ਉਹ ਹੁੰਦਾ। ਤੇ ਇਹ ਜਦੋਂ ਮੁੱਦੇ ਜਦੋਂ ਹੋ ਜਾਂਦੇ ਆ ਤੇ ਫਿਰ ਜਿਹੜਾ ਬਰਡਨ ਆ ਉਹ ਸਰਕਾਰ ਵੱਲ ਸ਼ਿਫਟ ਹੋ ਜਾਂਦਾ ਕਿ ਤੁਹਾਡੇ ਨਾਲ ਪੁਰਾਣਾ ਧੱਕਾ ਹੋਇਆ। 9th ਸਰਕਿਟ ਦੇ ਵਿੱਚ ਜਿਹੜਾ 9th ਸਰਕਿਟ ਜਿਹੜਾ ਕੈਲੀਫੋਰਨੀਆ ਦੇ ਵਿੱਚ ਇਹ ਕੇਸ ਡਿਫਰੈਂਟਲੀ ਚੱਲਦੇ ਆ, 2nd ਸਰਕਿਟ ਦੇ ਵਿੱਚ ਇਹ ਡਿਫਰੈਂਟਲੀ ਚੱਲਦੇ ਆ। 9th ਸਰਕਿਟ ਦੇ ਵਿੱਚ ਇਹ ਆ ਕਿ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹਨਾਂ ਨੂੰ ਇਹ ਸਰਕਾਰ ਮੰਨਦੇ ਆ ਤੇ ਜਦੋਂ ਤੁਸੀਂ ਇੱਕ ਵਾਰੀ ਪ੍ਰੂਵ ਹੋ ਜਾਂਦਾ ਕਿ ਪੁਰਾਣਾ ਧੱਕਾ ਹੋਇਆ ਜਿਹੜਾ ਬਰਡਨ ਆ ਉਹ ਸਰਕਾਰ ਹੁਣ ਸਰਕਾਰੀ ਵਕੀਲ ਵੱਲ ਸ਼ਿਫਟ ਹੋ ਜਾਂਦਾ ਕਿ ਤੂੰ ਸ਼ੋਅ ਕਰਕੇ ਇਹ ਕਿਤੇ ਹੋਰ ਜਾ ਕੇ ਨਹੀਂ ਰਹਿ ਸਕਦਾ। ਜਿਹੜਾ ਨਿਊਯਾਰਕ ਆ ਉੱਤੇ ਜਦੋਂ ਸਾਰਾ ਪਾਰਟੀ ਦੇ ਵਰਕਰ ਤੰਗ ਕਰਦੇ ਆ ਤਾਂ ਤੁਸੀਂ ਪਾਸਟ ਪਰਸੀਕਿਊਸ਼ਨ ਕਰਤੀ ਉਹਨੂੰ ਉਹ ਸਰਕਾਰ ਨਹੀਂ ਮੰਨਦੇ ਹੈਨਾ। ਸਿੰਘ ਵਰਸਸ ਗਾਰਲੈਂਡ ਦੇ ਥੱਲੇ ਉਹਨੂੰ ਉਹ ਕਹਿੰਦੇ ਆ ਕਿ ਜਿਹੜਾ ਬਰਡਨ ਆ ਉਹ ਬੰਦੇ ਦੇ ਉੱਤੇ ਰਹਿੰਦਾ ਕਿ ਤੂੰ ਸ਼ੋਅ ਕਰਕੇ ਤੂੰ ਕਿਤੇ ਹੋਰ ਜਾ ਨਹੀਂ ਸਕਦਾ ਨਾ, ਕਿਸੇ ਵੀ ਸਟੇਟ ਦੇ ਵਿੱਚ ਜਾ ਨਹੀਂ ਸਕਦਾ। ਜੇ ਸਰਕਾਰ ਇੱਕ ਵੀ ਸਟੇਟ ਇਦਾਂ ਦੀ ਦੱਸ ਦੇਵੇ, ਇੱਕ ਵੀ ਹਲਕਾ ਇਦਾਂ ਦਾ ਦੱਸ ਦੇਵੇ ਕਿ ਬੰਦਾ ਉੱਥੇ ਜਾ ਸਕਦਾ ਤੇ ਫਿਰ ਉਹ ਰੀਲੋਕੇਸ਼ਨ ਦੀ ਆਰਗੂਮੈਂਟ ਕਰਕੇ ਕੇਸ ਜਿਹੜਾ ਉਹ ਡਿਨਾਈ ਹੋ ਜਾਂਦਾ। ਸੋ ਮੇਨਲੀ ਜਿਹੜਾ ਕੇਸ ਦਾ ਧਿਆਨ ਇਹ ਹੈ ਕਿ 2nd ਸਰਕਿਟ 9th ਸਰਕਿਟ ਉਹਦੇ ਵਿੱਚ ਰੀਲੋਕੇਸ਼ਨ ਕਿੱਦਾਂ ਡਿਫਰ ਕਰਦੀ ਆ। ਜਿਹੜੇ ਸੈਂਟਰ ਦੇ ਵਿੱਚ ਡੈਨਵਰ ਡੋਨਵਰ ਇੱਧਰਲੇ ਕੇਸ ਆ ਇਹਦੇ ਵਿੱਚ ਜਿਹੜੀ ਕੁੱਟਮਾਰ ਆ ਉਹ ਉਹਦਾ ਲੈਵਲ ਉਹ ਕਈ ਵਾਰੀ ਜੇ ਛੋਟੀ ਮੋਟੀ ਪਵੇ ਉਹਨੂੰ ਉਹ ਕਹਿੰਦੇ ਨਹੀਂ ਕਿ ਇਹ ਪਾਸਟ ਪਰਸੀਕਿਊਸ਼ਨ ਹੋਈ ਹੈ। ਤੇ ਹਰੇਕ ਸਰਕਿਟ ਟੂ ਸਰਕਿਟ ਜਿਹੜਾ ਕੇਸ ਲਾ ਉਹ ਵੈਰੀ ਕਰਦਾ। ਮੋਸਟ ਫੇਵਰੇਬਲ ਜਿਹੜਾ ਇਹ ਜਿਹੜੇ ਕੇਸਾਂ 'ਚ ਆਪਾਂ ਦੇਖਿਆ ਉਹ 9th ਸਰਕਿਟ ਹੈ ਤੇ ਮੋਸਟ ਜਿਹੜਾ ਕੰਜ਼ਰਵੇਟਿਵ ਜੇ ਕਹਿ ਲਓ ਜਿੱਥੇ ਲੋਕਾਂ ਨੂੰ ਪ੍ਰੋਬਲਮ ਆਉਂਦੀਆਂ ਉਹ 2nd ਸਰਕਿਟ ਹੈ। ਜੀ, ਬਹੁਤ-ਬਹੁਤ ਧੰਨਵਾਦ। ਸੋ ਸਰੋਤਿਓ ਤੁਸੀਂ ਸੁਣਿਆ ਵੀ ਕਿਸ ਤਰ੍ਹਾਂ ਕਿਸਾਨ ਮੋਰਚੇ ਨੂੰ ਲੈ ਕੇ ਇੱਕ ਨੌਜਵਾਨ ਦਾ ਕੇਸ ਸੀਗਾ। ਉਹ ਤਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਨੇ ਫਾਈਟ ਕੀਤਾ ਤੇ ਉਹ ਕੇਸ ਵਿਨ ਕੀਤਾ ਹੈਗਾ। ਸੋ ਇਹ 'ਚ ਸਾਰਾ ਕੁਛ ਵੀ ਕੀ ਪੋਲੀਟੀਕਲੀ, ਕੀ ਰਿਲੀਜੀਅਸਲੀ ਸਾਰਾ ਕੁਛ ਇਨਵੋਲਵ ਸੀਗਾ। ਸੋ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨੌਲੇਜ ਵੀ ਮਿਲੂਗਾ ਕਿਉਂ ਕਈ ਲੋਕਾਂ ਨੇ ਇਸ ਬੇਸ ਦੇ ਉੱਤੇ ਵੀ ਪੋਲੀਟੀਕਲ ਅਸਾਈਲਮ ਕੀਤੇ ਹੈਗੇ ਆ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਤੇ ਜਿਹੜੇ ਤੁਹਾਡੇ ਕੁਐਸਚਨ ਹੈਗੇ ਆ YouTube ਦੇ ਉੱਤੇ, Facebook ਦੇ ਉੱਤੇ ਉਹ ਆਪਾਂ ਤੁਹਾਡੇ ਜਿਹੜੇ ਆ ਆਨਸਰ ਕਰਾਂਗੇ।